पिछली साइड से बाबा भैरोनाथ ए सामने मंदिर बने दा एक। ਇਹ ਬਹੁਤ ਹੀ ਆਪਣੇ ਦੌਰ ਦਾ ਆਲੀਸ਼ਾਨ ਟੈਂਪਲ, ਡਬਲ ਸਟੋਰੀ। अस्सलाम वालेकुम दोस्तों, मैं औरंगजेब बेग ਤੇ ਅੱਜ ਤੁਹਾਨੂੰ ਵਿਖਾ ਰਹੇ ਹਾਂ ਇੱਕ ਬਹੁਤ ਹੀ ਤਾਰੀਖੀ ਕਦੀਮੀ ਮੰਦਿਰ। ਮੇਰੇ ਪਿੱਛੇ ਤੁਸੀਂ ਜੰਗਲ ਦੇ ਵਿੱਚ ਦੇਖ ਸਕਦੇ ਹੋ। ਇਸ ਮੰਦਿਰ ਦਾ ਨਾਮ ਹੈਗਾ ਏ ਭੈਰਵਨਾਥ ਟੈਂਪਲ। ਪਾਕਿਸਤਾਨ ਤੇ ਜੰਮੂ ਦੀ ਸਰਹੱਦ ਤੇ ਬਿਲਕੁਲ ਬਾਰਡਰ ਲਾਈਨ ਤੇ ਵਾਕਿਆ ਹੈਗਾ। ਇਹ ਬਹੁਤ ਵੱਡਾ ਜੰਗਲ ਜਿਹਦੇ ਵਿੱਚ ਬਣਾਇਆ ਗਿਆ ਇਹ ਮੰਦਿਰ, ਔਰ ਇਹਦੇ ਆਸ-ਪਾਸ ਪਿੰਡ ਕੋਈ ਨਹੀਂ ਹੈਗਾ। ਪਿੰਡੋਂ ਬਾਹਰ-ਬਾਹਰ ਬਣਾਇਆ ਗਿਆ ਸੀ। ਇੱਥੇ ਫਿਰ ਬਹੁਤ ਸਾਰੇ ਲਾਗੇ ਚਾਗੇ ਦੇ ਜਿਹੜੇ ਪਿੰਡ ਨੇ ਉਹਨਾਂ ਦੀ ਹਿੰਦੂ ਕਮਿਊਨਿਟੀ ਦੇ ਲੋਕ 1947 ਤੋਂ ਪਹਿਲਾਂ ਆ ਕੇ ਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੁੰਦੇ ਸਨ। ਤੇ ਇੱਥੇ ਚੱਲਦੇ ਆ, ਵੇਖਦੇ ਆ ਕਿ ਜੀ 1947 ਤੋਂ ਬੰਦ ਮੰਦਿਰ ਅੱਜ ਕਿਸ ਹਾਲ ਦੇ 'ਚ ਇਹ ਮੰਦਿਰ ਤੁਹਾਨੂੰ ਵਿਖਾਲਦੇ ਆ। ਜੰਗਲ ਦੇ ਵਿੱਚੋਂ ਦੀ ਜਾਣਾ ਪੈਣਾ। ਤੇ ਚਲੋ ਵੀਡੀਓ ਨਾਲ जुड़े रहना, ਨਾਲ वीडियो ਵੇਖੋ, ਨਾਲ चैनल ज़रूर सब्सक्राइब कर लो। तो यह जनाब भैरवनाथ के जंगल, और वहाँ पर एक बहुत ही तारीखी कदीमी टेंपल। ठीक है जी, वीडियो के साथ जुड़े रहना। ये रास्ते जो है ना वो जैसे भी हैं, बस आपकी खिदमत में हम पेश कर रहे हैं। ये मंदिर 1947 के पार्टीशन तक जो है ना वो वर्शिप और जितने भी मजहबी रसूमात हैं ये ठीक था। लेकिन अब जनाब इस मंदिर की क्या हालत है ये आपको दिखाते हैं। अच्छा, ये मंदिर है और ये छोटी सी मस्जिद बनाई गई है। ये थोड़ा अर्सा पहले बनी है, ये कोई पुरानी मस्जिद नहीं है। ये जनाब जंगल में मस्जिद भी बनाई गई है। और ये आ गया जनाब टेंपल। ठीक है जी। ओए होए होए, पहले मैं आपको इधर से दिखा दूँ इसका बाहर से माहौल। ये बिल्कुल जम्मू और पाकिस्तान का जो बॉर्डर है ना वहाँ पर मौजूद है। ये इसका जनाब छोटी ईंट से बना हुआ ये मंदिर है। ठीक है, अब जाएंगे इसके अंदर। ठीक है ना दोस्तों, ये रास्ते भी इसी तरह के ही हैं। बहुत एक टिब्बा सा है, उसके ऊपर ये मंदिर बनाया गया था। ये इसका मेन दरवाज़ा है। अच्छा, ज़रा गौर से आपने देखना है। ठीक है ना, ये डबल स्टोरी टेंपल था। ठीक है, ये इसके जो खूबसूरत पिलर्स, ये खिड़की, ये दिए रखने के लिए, और ये छोटी ईंट इसमें इस्तेमाल की गई है। तो इससे साबित होता है कि ये महाराजा रंजीत सिंह के दौर से भी पहले का मंदिर है। अंदर चाहते हैं, वीडियो के साथ आपने जुड़े रहना है। ये देखिएगा, ओए होए होए दोस्तों, यह बहुत ही अपने दौर का आलीशान टैंपल, डबल स्टोरी। छत्तां गायब हो चुकियां ने ते ए जनाब इहदे बरामदे छोटे छोटे झरोके बने ने। देखो तुसी, ओए हो क्या बात है। ए उत्ते भी जनाब खिड़कियां, बहुत वड्डा उत्ते गुंबद बनया हुंदा सी। ये पूरा एक टैंपल कॉम्पलैक्स हैगा सी। देखो ना, हुण इत्थे अंदर जाइए ते ओए हो देखो जी, इस तरह जिस तरह सुरंगां बनियां ने, हालांकि सुरंगां नहीं। ए देखो तुसी, ए जनाब मंदिर, मूर्ति स्थान। ए लोगों ने थोड़ा खेड़िया, शायद खजाना लभन की ट्राई की है। एक इधर जनाब आ गई सुरंग। ठीक है ना, लेकिन सुरंग नहीं हैगी, मैं वैसे सुरंग नुमा कमरा है। ए देखो तुसी, ओए होए होए, ए मूर्ति स्थान ने। इत्थे भी जरा ना
ਇਹ ਛੋਟੇ ਛੋਟੇ ਯਾਨੀ ਕਿ ਟੈਂਪਲ ਕੰਪਲੈਕਸ ਹੈਗਾ। ਇੱਕ ਇੱਥੇ ਮੂਰਤੀ ਸਥਾਨ ਹੈ, ਇੱਕ ਇਹਦੇ ਵਿੱਚ ਹੈਗਾ। ਅਗਰ ਬਿਲਕੁਲ ਇਹਦੇ ਆਪੋਜ਼ਿਟ ਦੇਖਿਆ ਜਾਏ ਤੇ ਇੱਧਰ ਜਨਾਬ ਇੱਧਰ ਕੁਝ ਵੀ ਨਹੀਂ ਨਜ਼ਰ ਆ ਰਿਹਾ। ਠੀਕ ਹੈ ਨਾ। ਹੁਣ ਜਨਾਬ ਤੁਹਾਨੂੰ ਮਜ਼ੀਦ ਅੱਗੇ ਲੈ ਕੇ ਚੱਲਦੇ ਆ। ਅੱਛਾ ਇੱਕ ਇਹ ਆ ਗਿਆ ਜਨਾਬ ਕਮਰਾ। ਓਏ ਹੋਏ ਹੋਏ, ਇਹ ਦੇਖਣੇ ਜੀ ਇਹਦੇ ਵਿੱਚ ਕੀ ਹੈ। ਇਹਦੀਆਂ ਵੀ ਛੱਤਾਂ ਟੁੱਟ ਫੁੱਟ ਦਾ ਸ਼ਿਕਾਰ ਨੇ ਜਨਾਬ। ਠੀਕ ਹੈ ਨਾ। ਓਏ ਹੋਏ ਦੇਖੋ ਦੋਸਤੋ, ਕੈਸੇ ਸ਼ਾਹਕਾਰ ਤੁਹਾਨੂੰ ਜਿਹੜੇ ਨੇ ਉਹ ਅਸੀਂ ਲੱਭ ਲਾ ਕੇ ਵਿਖਾਲਨੇ ਆ, ਤਾਂ ਕਿ ਹਿਸਟਰੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਜਿਹੜਾ ਨਾ ਜ਼ਖੀਰਾ ਕੀਤਾ ਜਾ ਸਕੇ, ਮਹਿਫੂਜ਼ ਕੀਤਾ ਜਾ ਸਕੇ। ਇੱਕ ਇੱਧਰ ਨੂੰ ਆ ਗਿਆ ਕਮਰਾ ਤੇ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ। ਉਹ ਸਾਹਮਣੇ ਇੱਕ ਸਮਾਧ ਹੈਗੀ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਇੱਧਰ ਆ ਗਏ ਜਨਾਬ ਅਸੀਂ ਬਾਹਰ। ਇਹ ਜਨਾਬ ਇੱਥੇ ਲਿਖਿਆ ਇੱਕ, ਇਹ ਲਿਖਿਆ ਜੀ ਖਾਸ, ਤੇ ਇਹ ਜਨਾਬ ਲਿਖਿਆ ਹੈ 7/9/1986। ਇਹ 1986 ਦੇ ਵਿੱਚ ਬੰਦਾ ਇੱਥੇ ਆਇਆ ਸੀ, ਉਹ ਆਪਣਾ ਨਾਂ ਲੈ ਕੇ ਆਇਆ। ਤੇ ਇਹ ਜਨਾਬ ਆ ਗਏ ਇਹਦੇ ਉੱਤੇ। ਠੀਕ ਹੈ ਨਾ। ਇਹ ਸੀੜੀਆਂ ਉੱਤੇ ਜਾਣ ਦੀ ਇੱਥੋਂ ਦੀ। ਠੀਕ ਹੈ ਨਾ। ਇਹ ਦੇਖੋ ਉੱਤੇ ਚੜ੍ਹ ਕੇ ਘਸ ਗਈਆਂ ਨੇ ਇੱਟਾਂ, ਯਾਨੀ ਇਹਦੀ ਤਾਰੀਖ ਕੋਈ ਕਈ 100 ਸਾਲ ਪੁਰਾਣੀ ਲੱਗਦੀ ਹੈ ਦੋਸਤੋ। ਇਹਦੀ ਜਿਹੜੀ ਬਣਾਵਟ ਹੈ ਜਾਂ ਜਿਹੜਾ ਇਹਦਾ ਨਕਸ਼ਾ ਬਣਾਇਆ ਗਿਆ ਇਹ ਕੋਈ ਆਮ ਨਹੀਂ ਹੈਗਾ। ਠੀਕ ਹੈ ਨਾ। ਕਈ 100 ਸਾਲ ਪੁਰਾਣਾ ਮੰਦਿਰ ਜਿਹੜਾ ਨਾ, ਉਹ ਮੈਂ ਐਗਜ਼ੈਕਟ ਨਹੀਂ ਤੁਹਾਨੂੰ ਦੱਸ ਸਕਦਾ ਕਿ ਕਿੰਨੇ 100 ਸਾਲ, ਕਿਉਂਕਿ ਇਹ ਤਾਂ ਕੋਈ ਬਹੁਤ ਕਦੀਮੀ ਮੰਦਿਰ ਲੱਗ ਰਿਹਾ। ਠੀਕ ਹੈ ਨਾ। ਜਿਹੜਾ ਅਸਲ ਤੁਹਾਨੂੰ ਸਕਰੀਨ ਤੇ ਵਿਖਾਇਆ ਜਾ ਰਿਹਾ। ਇਹ ਦੇਖੋ ਜਨਾਬ, ਇਹਦੀਆਂ ਦੀਵਾਰਾਂ। ਸੌਰੀ, ਮੈਂ ਇਹ ਮੰਦਿਰ ਤੇ ਆਇਆ ਵਾਂ ਤੇ ਬੜੀ ਜਿਹੜੀ ਹੈ ਨਾ, ਦੇਖੋ ਤੁਸੀਂ ਇੱਕ ਨਾਯਾਬ ਚੀਜ਼ 1947 ਵਾਲੀ। ਇਹ ਦੇਖੋ ਨਾ ਚਾਰੋਂ ਤਰਫ ਜੰਗਲ ਹੈਗਾ, ਜੰਗਲ ਦੇ ਵਿੱਚ ਵਾਕਿਆ ਇਹ ਮੰਦਿਰ ਹੈਗਾ। ਹਾਂਜੀ, ਕੁਝ ਲੋਕ ਕਹਿੰਦੇ ਜੀ ਸੱਪਾਂ ਵਾਲਾ ਮੰਦਿਰ, ਇੱਥੇ ਸੱਪ ਹੁੰਦੇ ਸਨ, ਉਹਨਾਂ ਨੂੰ ਦੁੱਧ ਲੋਕੀ ਚੜਾਉਣ ਆਉਂਦੇ ਹੁੰਦੇ ਸਨ, ਔਰ ਉਹ ਸੱਪ ਕਿਸੇ ਨੂੰ ਕੁਛ ਨਹੀਂ ਸਨ ਕਹਿੰਦੇ ਹੁੰਦੇ। ਠੀਕ ਹੈ ਨਾ। ਇਹ ਸਾਰੇ ਬਰਾਮ ਦੇ ਝਰੋਕੇ ਬਣੇ ਨੇ। ਠੀਕ ਹੈ। ਜਿਹੜੇ ਕਿ 1947 ਦੀਆਂ ਯਾਦਾਂ ਨਾਲ ਭਰੇ ਪਏ ਨੇ ਦੋਸਤੋ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਐਸੀਆਂ ਚੀਜ਼ਾਂ ਵਿਖਾ ਲਈਏ ਤਾਰੀਖ ਦੇ ਵਿੱਚ ਜਿਹੜੀਆਂ ਛੁਪੀਆਂ ਹੋਈਆਂ ਚੀਜ਼ਾਂ ਨੇ, ਤਾਂ ਕਿ ਅਗਰ ਇਹ ਚੀਜ਼ਾਂ ਖਤਮ ਹੀ ਹੋ ਜਾਣ, ਪੁਰਾਣੀਆਂ ਨਿਸ਼ਾਨੀਆਂ, ਤੇ ਸਾਡੇ ਚੈਨਲ ਦੇ ਰਸਤੇ ਤੁਸੀਂ ਜਿਹੜਾ ਨਾ ਉਹ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਆਉਣ ਵਾਲੀਆਂ ਨਸਲਾਂ ਨੂੰ ਵਿਖਾ ਸਕਦੇ ਹੋ। ਇਹ ਦੇਖੋ ਨਾ, ਹੁਣ ਆਲੀਸ਼ਾਨ ਕਿਸਮ ਦਾ ਜਿਹੜਾ ਨਾ ਇਹ ਇਨਫਰਾਸਟਰਕਚਰ ਬਣਿਆ ਦਾ ਹੈ। ਕੋਈ ਇਹਦੇ 'ਚ ਸੀਮੈਂਟ ਸਰੀਆ ਇਸਤੇਮਾਲ ਨਹੀਂ ਹੋਇਆ। ਠੀਕ ਹੈ ਨਾ। ਮਿੱਟੀ ਦੀ ਚਨਾਈ ਦੇ ਨਾਲ ਬਣਾਏ ਗਏ ਇਹ ਮੰਦਿਰ ਦੀਆਂ ਜਨਾਬ ਤੁਹਾਨੂੰ ਖਸੂਸੀ ਦਰਸ਼ਨ ਕਰਵਾਏ ਜਾ ਰਹੇ ਨੇ। ਤੁਸੀਂ ਦੇਖ ਲਵੋ, ਇਹ ਮੇਰੇ ਪਿੱਛੇ ਜਿਹੜਾ ਮੰਦਿਰ ਹੈ, ਹਾਂਜੀ, ਭੈਰਵ ਨਾਥ ਦਾ ਮੰਦਿਰ। ਵਕਤ ਗੁਜ਼ਰ ਗਿਆ ਦੋਸਤੋ, ਚੀਜ਼ਾਂ ਉੱਥੇ ਹੀ, ਯਾਦਾਂ ਉੱਥੇ ਹੀ। ਨਹੀਂ ਅਗਰ ਤੇ ਉਹ ਬਜ਼ੁਰਗ ਹੈ ਨਹੀਂ ਅਗਰ ਉਹ ਲੋਕ ਹੈ ਨਹੀਂ ਜਿਹੜੇ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਰਹੇ ਨੇ, ਇੱਥੇ ਆ ਕੇ ਆਪਣੀ ਮਜ਼ਹਬੀ ਰਸੂਮਾਤ ਕਰਦੇ ਰਹੇ ਨੇ, ਇੱਥੇ ਸ਼ਾਦੀਆਂ ਕਰਦੇ ਰਹੇ ਨੇ, ਜੋ ਕੁਝ ਉਸ ਦੌਰ ਦੇ ਵਿੱਚ ਇਸ ਮੰਦਿਰ ਦੇ ਵਿੱਚੋਂ ਕਰ ਸਕਦੇ ਸਨ ਉਹ ਕਰਦੇ ਰਹੇ ਨੇ। ਲੇਕਿਨ ਹੁਣ ਇਹ ਮੰਦਿਰ ਜਿਹੜਾ ਨਾ ਉਹ ਬਿਲਕੁਲ ਖੰਡਰ ਬਣ ਚੁੱਕਿਆ। ਦਿਨ ਬ ਦਿਨ ਦੀ ਹਾਲਤ ਜਿਹੜੀ ਹੈ ਨਾ ਉਹ ਖਰਾਬ ਹੁੰਦੀ ਜਾ ਰਹੀ ਹੈ। ਠੀਕ ਹੈ। ਐਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਤੁਸੀਂ ਦੁਖੀ ਵੀ ਹੋਏ ਹੋਗੇ, ਖਾਸ ਤੌਰ 'ਤੇ ਹਿੰਦੂ ਕਮਿਊਨਿਟੀ ਦੇ ਲੋਕ, ਕਿ ਇੱਕ ਪੁਰਾਣੀ ਤਾਰੀਖੀ ਚੀਜ਼ ਜਿਹੜੀ ਹੈ ਉਹ ਬਰਬਾਦ ਹੋ ਰਹੀ ਹੈ। ਬਿਲਕੁਲ ਜੰਮੂ ਦੇ ਬਾਰਡਰ ਤੋਂ। ਔਰ ਉਸ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।